ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ ਹੈ। 20 ਤਰੀਕ ਆ ਰਹੀ ਹੈ। ਹਰ ਮਹੀਨੇ ਦੀ 20 ਤਰੀਕ ਨੂੰ ਅਸੀਂ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਕਰਦੇ ਹਾਂ। ਸੰਗਤਾਂ ਧਿਆਨ ਦੇ ਨਾਲ ਇਹ ਬੇਨਤੀ ਨੂੰ ਜ਼ਰੂਰ ਸੁਣਿਓ ਤੇ ਅੱਗੇ ਸ਼ੇਅਰ ਕਰਿਓ। ਇਸ ਵਾਰ ਦਾ ਜੋ ਸਮਾਗਮ ਹੈ ਉਹ ਸ਼ਾਮ ਨੂੰ 5 ਤੋਂ 7 ਵਜੇ ਤੱਕ ਹੋਏਗਾ। ਬੀਬੀ ਕੌਲਾਂ ਜੀ ਦੇ ਗੁਰਦੁਆਰੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਅਸੀਂ ਸਾਰੇ ਕੀਰਤਨ ਦੇ ਜੋ ਮੰਡਲ ਦੇ ਵਿੱਚ ਜੁੜਾਂਗੇ, ਕਿਉਂਕਿ ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ ਜੋ ਅਮਰੀਕਾ ਆਇਆ ਹੋਇਆ, ਔਰ 20 ਤਰੀਕ ਨੂੰ ਸਵੇਰ ਦੀ ਸਾਡੀ ਵਾਪਸੀ ਹੈ ਅੰਮ੍ਰਿਤਸਰ ਦੀ, ਤੇ ਇਸ ਕਰਕੇ 20 ਤਰੀਕ ਸ਼ਾਮ ਦਾ ਸਮਾਗਮ 5 ਤੋਂ 7 ਵਜੇ ਤੱਕ ਦਾ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਵਿਖੇ ਹੋਏਗਾ। ਇਹ ਸਥਾਨ ਗੁਰਦੁਆਰਾ ਬਾਬਾ ਟਲ ਰਾਏ ਸਾਹਿਬ ਜੀ ਦੇ ਬਿਲਕੁਲ ਕੋਲ ਹੈ, ਸਾਰੀ ਸੰਗਤ ਨੂੰ ਪਤਾ ਹੈ। ਔਰ ਇਹ ਉਹ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਚਰਨ ਪਾਏ, ਬੀਬੀ ਕੌਲਾਂ ਜੀ ਨੇ ਚਰਨ ਪਾਏ, ਬਾਬਾ ਬੁੱਢਾ ਸਾਹਿਬ ਜੀ ਨੇ ਚਰਨ ਪਾਏ, ਭਾਈ ਬਿਧੀ ਚੰਦ ਜੀ ਨੇ ਚਰਨ ਪਾਏ ਨੇ, ਬਾਬਾ ਟਲ ਰਾਏ ਸਾਹਿਬ ਜੀ ਇਸ ਸਥਾਨ ਤੇ ਖੇਡਦੇ ਰਹੇ ਨੇ। ਔਰ ਮੇਰੀ ਬੇਨਤੀ ਭੁੱਲਿਓ ਨਾ, ਏਡਾ ਵੱਡਾ ਅਸਥਾਨ, ਇੰਨੀਆਂ ਬਖਸ਼ਿਸ਼ਾਂ ਸਾਡੀ ਝੋਲੀ 'ਚ ਪੈਣੀਆਂ ਨੇ ਇਹਨੇ ਮਹਾਂਪੁਰਖਾਂ ਦੀਆਂ, ਗੁਰੂ ਸਾਹਿਬਾਨਾਂ ਦੀਆਂ। ਤੇ 20 ਤਰੀਕ ਨੂੰ 4:30 ਵਜੇ ਸ਼ਾਮ ਤੱਕ ਸਭ ਨੇ ਪਹੁੰਚ ਜਾਣਾ। 5 ਤੋਂ 7 ਵਜੇ ਤੱਕ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ। ਇਹ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ, ਆਪ ਜੀਆਂ ਦੇ ਚਰਨਾਂ ਵਿੱਚ ਸਿਨੇਮਾ ਬੇਨਤੀ। ਹਰ ਐਤਵਾਰ ਤੇ ਐਤਵਾਰ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਚੁਪਹਿਰਾ ਜਪ ਤਪ ਸਮਾਗਮ ਕਰਵਾਇਆ ਜਾਂਦਾ ਹੈ। ਔਰ ਸਾਰੀਆਂ ਸੰਗਤਾਂ ਨੂੰ ਭਲੀ ਭਾਂਤ ਪਤਾ ਹੈ, ਜਦੋਂ ਸੰਗਤਾਂ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਗੁਰੂ ਪਿਤਾ ਜੀ ਦੀ ਗੋਦ ਦੇ ਵਿੱਚ ਬਹਿ ਕੇ ਬਾਬਾ ਦੀਪ ਸਿੰਘ ਜੀ ਦੀਆਂ ਵਡਿਆਈਆਂ ਕਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਦੀਆਂ ਨੇ, ਗੁਰੂ ਪਿਤਾ ਜੀ ਦੀ ਗੋਦ ਵਿੱਚ ਬਹਿ ਕੇ ਸੰਗਤਾਂ 5 ਪਾਠ ਜਪਜੀ ਸਾਹਿਬ, 2 ਪਾਠ ਚੌਪਈ ਸਾਹਿਬ, 1 ਪਾਠ ਸੁਖਮਨੀ ਸਾਹਿਬ, ਜਦੋਂ ਸੰਗਤਾਂ ਮਿਲ ਕੇ ਪਿਆਰ ਨਾਲ ਕਰਦੀਆਂ, ਚੁਪਹਿਰਾ ਕੱਟਦੀਆਂ ਨੇ, ਜਪ ਤਪ ਸਮਾਗਮ ਵਿੱਚ ਹਾਜ਼ਰੀਆਂ ਭਰਦੀਆਂ ਨੇ, ਔਰ ਬਾਬਾ ਦੀਪ ਸਿੰਘ ਜੀ ਫਿਰ ਸਾਰਿਆਂ ਦੇ ਬੰਧਨਾਂ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੀ ਗਰੀਬੀ ਨੂੰ ਕੱਟਦੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਤੁਹਾਡੀਆਂ ਬਿਮਾਰੀਆਂ ਨੂੰ ਕੱਟਦੇ ਨੇ। ਮੈਂ ਹਜ਼ਾਰਾਂ ਤੁਹਾਨੂੰ ਪ੍ਰੇਮੀ ਇਹੋ ਜਿਹੇ ਮਿਲਾ ਸਕਦਾ ਜਿਹੜੇ ਹਰ ਐਤਵਾਰ ਤੇ ਐਤਵਾਰ ਜਦੋਂ ਦੇ ਰਾਮ ਤੀਰਥ ਰੋਡ ਆਉਣੇ ਸ਼ੁਰੂ ਹੋਏ ਨੇ, ਕਿਵੇਂ ਕਿਵੇਂ ਬਾਬਾ ਦੀਪ ਸਿੰਘ ਜੀ ਨੇ ਪ੍ਰਤੱਖ ਹੋ ਕੇ ਉਹਨਾਂ ਦੇ ਬੰਧਨ ਕੱਟੇ ਨੇ। ਅੱਗੇ ਅਸੀਂ ਚੁਪਹਿਰਾ ਕਰਦੇ ਸਾਂ ਮਹੀਨੇ ਵਿੱਚ ਇੱਕ ਵਾਰੀ, ਹਰ ਮਹੀਨੇ ਦੀ 27 ਤਰੀਕ ਨੂੰ। ਹੁਣ ਉਹ ਵੀ ਚੁਪਹਿਰਾ ਹੁੰਦਾ, 27 ਨੂੰ ਵੱਡਾ ਚੁਪਹਿਰਾ ਹੁੰਦਾ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੇ ਸੰਬੰਧ 'ਚ। ਪਰ 4 ਚੁਪਹਿਰੇ ਹੋਰ ਬਾਪੂ ਦੀਪ ਸਿੰਘ ਨੇ ਝੋਲੀ 'ਚ ਪਾਤੇ। ਜਿਹੜੀ ਅਰਦਾਸ ਅੱਗੇ 5 ਮਹੀਨੇ ਲੱਗ ਜਾਂਦੇ ਸੀ, ਮੰਨ ਲਓ ਕੋਈ ਪ੍ਰੇਮੀ ਕਹਿੰਦਾ ਸੀ ਮੈਂ 5 ਚੁਪਹਿਰੇ ਕੱਟਣੇ ਨੇ, 5 ਮਹੀਨਿਆਂ 'ਚ ਕੱਟੇ ਜਾਂਦੇ ਸੀ। ਹੁਣ ਮਹੀਨੇ ਦੇ ਵਿੱਚ ਹੀ 5 ਚੁਪਹਿਰੇ ਕੱਟੇ ਜਾਂਦੇ ਨੇ। ਉਹੋ ਹੀ ਅਰਦਾਸ ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਗੁਰੂ ਜੀ ਦੀ ਕਿਰਪਾ ਨਾਲ। ਇਹ ਮੇਰੀ ਬੇਨਤੀ ਹੈ ਪਿਆਰਿਓ, ਹਰ ਐਤਵਾਰ ਨੂੰ ਸਵੇਰੇ ਤਕਰੀਬਨ 11 ਤੋਂ ਲੈ ਕੇ 3:30 ਵਜੇ ਤੱਕ ਇਹ ਚੁਪਹਿਰਾ ਜਪ ਤਪ ਸਮਾਗਮ ਹੁੰਦਾ, ਕਿਉਂਕਿ ਮੌਸਮ ਹੁਣ ਤਬਦੀਲ ਹੋ ਗਿਆ, ਠੰਡ ਵੱਧ ਰਹੀ ਹੈ। ਤੇ ਮੇਰੀ ਬੇਨਤੀ ਹੈ ਕਿਸੇ ਨੇ ਵੀ ਐਤਵਾਰ ਤੇ ਐਤਵਾਰ ਆਉਣ ਤੋਂ ਗੁਰੇਜ਼ ਨਹੀਂ ਕਰਨਾ, ਔਰ ਵਹੀਰਾਂ ਘੱਤ ਕੇ ਪਹੁੰਚਣਾ। ਜੇ ਕਿਤੇ ਥੋੜ੍ਹੀ ਬਹੁਤੀ ਠੰਡ ਮਹਿਸੂਸ ਹੋਵੇ ਨਾ, ਤੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰ ਕੌਰ ਜੀ ਨੂੰ ਯਾਦ ਕਰ ਲਿਓ, ਠੰਡ ਤੁਹਾਨੂੰ ਲੱਗੇਗੀ ਨਹੀਂ, ਇਹ ਮੇਰੀ ਗਰੰਟੀ ਹੈ। ਔਰ ਹਰ ਐਤਵਾਰ ਨੂੰ ਸਵੇਰੇ ਤਕਰੀਬਨ 9:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੋ ਸੰਗਤਾਂ ਸ਼ਹਿਰ ਤੋਂ ਆਉਂਦੀਆਂ ਨੇ ਜਾਂ ਤਰਨਤਾਰਨ ਸਾਹਿਬ ਵੱਲੋਂ ਆਉਂਦੀਆਂ ਨੇ, ਉਹਨਾਂ ਦੇ ਰਾਮ ਤੀਰਥ ਰੋਡ ਆਉਣ ਵਾਸਤੇ ਬੱਸਾਂ ਦਾ, ਗੱਡੀਆਂ ਦਾ ਪ੍ਰਬੰਧ ਕੀਤਾ ਜਾਂਦਾ, ਜਿਹੜੀਆਂ ਤੁਹਾਨੂੰ ਗੱਡੀਆਂ ਇੱਥੇ ਲੈ ਵੀ ਆਉਂਦੀਆਂ ਨੇ ਔਰ ਵਾਪਸੀ ਉੱਥੇ ਛੱਡ ਵੀ ਦਿੰਦੀਆਂ ਨੇ। ਭੁੱਲਣਾ ਨਹੀਂ, ਹਰ ਐਤਵਾਰ ਨੂੰ ਸਵੇਰੇ 11 ਤੋਂ 3:30 ਵਜੇ ਤੱਕ, ਪੌਣੇ 11 ਤੋਂ 11 ਵਜੇ ਤੱਕ ਕਥਾ ਹੋ ਜਾਇਆ ਕਰੇਗੀ। ਸਾਰੇ ਪਰਿਵਾਰਕ ਮੈਂਬਰ 10:30 ਲਾਸਟ ਪਹੁੰਚ ਜਾਇਆ ਕਰੋ। ਪੂਰੇ ਚੁਪਹਿਰਾ ਜਪ ਤਪ ਸਮਾਗਮ 'ਚ ਹਾਜ਼ਰੀ ਭਰਨੀ। 11 ਤੋਂ ਲੈ ਕੇ 2 ਵਜੇ ਤੱਕ 5 ਪਾਠ ਜਪਜੀ ਸਾਹਿਬ ਜੀ ਦੇ, 2 ਚੌਪਈ ਸਾਹਿਬ ਜੀ ਦੇ ਨਾਲ 1 ਪਾਠ ਸੁਖਮਨੀ ਸਾਹਿਬ ਜੀ ਦਾ। ਉਸ ਤੋਂ ਬਾਅਦ ਤਕਰੀਬਨ 2 ਤੋਂ ਲੈ ਕੇ 3, ਸਵਾ 3 ਤੱਕ ਦਾਸ ਕੀਰਤਨ ਦੀ ਹਾਜ਼ਰੀ। 3:30 ਵਜੇ ਤੱਕ ਪੂਰੀ ਸਮਾਪਤੀ ਹੋ ਜਾਇਆ ਕਰੇਗੀ। ਆਓ ਭਾਗਾਂ ਵਾਲਿਓ, ਬੰਧਨ ਕਟਵਾਉਣ ਦਾ ਸਮਾਂ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦਾ ਸਮਾਂ। ਕੋਈ ਵੀ ਰਹਿ ਨਾ ਜਾਇਓ। ਜਿਹਦੀਆਂ ਫਾਈਲਾਂ
ਅਜੇ ਨਹੀਂ ਨਾ ਲੱਗੀਆਂ, ਚੁਪਹਿਰਿਆਂ ਵਿੱਚ ਆ ਕੇ ਆਪਣੀਆਂ ਫਾਈਲਾਂ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ, ਅਰਜ਼ੀਆਂ ਆਪਣੇ ਬਾਪੂ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਲਵਾਓ। ਬਾਪੂ ਨੇ ਤੁਹਾਡੀ ਇੱਕ ਇੱਕ ਦੀ ਅਰਜ਼ੀ ਕਬੂਲ ਕਰ ਲੈਣੀ ਹੈ। ਇਹ ਮੇਰੀ ਪੱਕੀ ਗਰੰਟੀ ਹੈ, ਮੈਨੂੰ ਪੱਕਾ ਵਿਸ਼ਵਾਸ ਹੈ ਆਪਣੇ ਬਾਬਾ ਦੀਪ ਸਿੰਘ ਜੀ ਦੇ ਉੱਤੇ। ਇਹ ਜਿਹੜੇ ਵੀ ਚੁਪਹਿਰਾ ਜਪ ਤਪ ਸਮਾਗਮ ਨੇ, ਇਹ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਔਰ ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਬੀਬੀ ਕੋਲਾਂ ਵਾਲੇ, ਇਹ ਦੋਵੇਂ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਇਹ ਲਾਈਵ ਦਿਖਾਏ ਜਾਂਦੇ ਨੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰ ਐਤਵਾਰ ਆ ਕੇ ਰਾਮ ਤੀਰਥ ਰੋਡ ਹਾਜ਼ਰੀਆਂ ਭਰਿਆ ਕਰੋ, ਬਾਪੂ ਦੀਪ ਸਿੰਘ ਦੀਆਂ ਖੁਸ਼ੀਆਂ ਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਧੰਨਵਾਦ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। माटी का क्या तो पै स्वामी, मानस की गत धन गुरु रामदास जी, धन गुरु रामदास जी, धन गुरु रामदास जी, धन गुरु रामदास जी। सारे प्यार न लखो ने जी, धन बाबा दीप सिंह जी। अज बड़े प्यार दे नाल, बड़ी भावना दे नाल इस पावन पवित्र अस्थान दे उत्ते गुरु रामदास साहिब जी दा, बाबा दीप सिंह जी दा संगत रूपी परिवार एकत्रित होया और हो रहा। बेअंत परिवारक मैंबर यूट्यूब के माध्यम राही जुड़े ने। सारियां संगतां दे, सारे परिवारक मैंबरां दे चरणां दे उत्ते सब तो पहला सिर झुका के मैं मत्था टेक रहा। मेरा टेकिया होया मत्था करो प्रवान, आखो धन गुरु रामदास जी, धन गुरु रामदास जी। प्यार न लखो न जी, धन बाबा दीप सिंह जी। यूट्यूब का लिंक तुहाडे तक पहुँच चुके हैं। अगे तो अगे शेयर करो तां जो होर संगतां लाहा प्राप्त कर सकन। आओ बड़े प्यार दे विच भावना होई जो मैं रोजाना बेनती करदा, गुरु ग्रंथ साहिब दे रूप च हाजर नाजर गुरु रामदास जी चौंकड़ा मार के बैठे, चरणां च बाबा दीप सिंह जी बैठे। आओ बापू जी नूं नेड़े महसूस करते हुए वाहिगुरू गुरमंत्र दे जाप दे विच 10-12 मिनट हाज़री ला लो। उस तो बाद जड़ियां मैं रोजाना बेनतियां करदा वो करके फिर शब्द पढ़ांगे। बड़े प्यार च आओ, जिथे जिथे भावना दे नाल तुसी सजे हो, गुरु पिता जी दे चरणां दा धरो ध्यान, वाहिगुरू गुरमंत्र दे जाप दे विच जुड़े हो जी सारे। वाहिगुरु 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 वाहिगुरु
ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ 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 ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ
मैं तेरा, मैं तेरा, मैं तेरा, तू मेरा। 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 धन बाबा दीप सिंह जी मैं तेरा। 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 मैं तेरा, मैं तेरा, मैं तेरा, तू मेरा। मैं तेरा, मैं तेरा, मैं तेरा, तू मेरा। जी मैं तेरा, मैं तेरा, मैं तेरा, तू मेरा। मैं तेरा, मैं तेरा, मैं तेरा, तू मेरा। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। गुरु वाਹਿਗੁਰੂ वाਹਿਗुरु वाਹਿगुਰੂ वाਹਿगुरू 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 वाਹਿगुਰੂ वाਹਿगुਰੂ वाਹਿगुरू वाਹਿगुਰੂ 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 वाਹਿਗुਰੂ 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 और ਉੱਚੀ ਵਾਹਿਗੁਰੂ वाਹਿਗुਰੂ 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 ਵਾਹਿ ਸਾਰੇ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ। ਦੀਪ ਸਿੰਘ ਜੀ। ਦੋ ਕੁ ਜ਼ਰੂਰੀ ਬੇਨਤੀਆਂ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ।
ਧਿਆਨ ਨਾਲ ਸੁਣਿਓ। ਪਹਿਲੀ ਬੇਨਤੀ, ਇਹ ਅਟਲ ਸੱਚਾਈ ਹੈ, ਅਟਲ ਸੱਚਾਈ। ਕੁਝ ਚੀਜ਼ਾਂ ਦੇ ਅਸੀਂ ਨਜ਼ਦੀਕ ਜਾਂਦੇ ਹਾਂ ਤੇ ਨਜ਼ਦੀਕ ਜਾਣ ਦੇ ਨਾਲ ਹੀ ਉਹ ਚੀਜ਼ਾਂ ਦਾ ਗੁਣ ਸਾਡੇ ਕੋਲ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹਦੇ ਅੰਦਰ ਜਿਹੜੀ ਕੁਆਲਿਟੀ ਹੈ ਨਾ, ਉਹ ਆਟੋਮੈਟਿਕ ਸਾਨੂੰ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀ ਹੈ। ਸ਼ਾਇਦ ਕਈ ਨਾ ਸਮਝੇ ਹੋਣ, ਬਰਫ਼ ਦੇ ਕੋਲ ਜਾਓਗੇ ਠੰਡਕ ਮਿਲੇਗੀ ਹੀ ਮਿਲੇਗੀ। ਬਰਫ਼ ਨੂੰ ਕਹਿਣ ਦੀ ਲੋੜ ਨਹੀਂ ਬਈ ਤੂੰ ਮੈਨੂੰ ਠੰਡਾ ਕਰ, ਬਰਫ਼ ਦੇ ਕੋਲ ਜਾਵਾਂਗੇ ਉਹਨੇ ਠੰਡਕ ਦੇਣੀ ਹੀ ਦੇਣੀ ਹੈ। ਅੱਗ ਦੇ ਕੋਲ ਜਾਵਾਂਗੇ, ਕਵੋ ਨਾ ਕਵੋ, ਉਹਨੇ ਗਰਮੈਸ਼ ਦੇਣੀ ਹੀ ਦੇਣੀ ਹੈ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਲਾਬ ਦੇ ਫੁੱਲ ਦੇ ਕੋਲ ਜਾਵਾਂਗੇ ਨਾ ਪਿਆਰਿਓ, ਗੁਲਾਬ ਨੂੰ ਕਹਿਣ ਦੀ ਲੋੜ ਨਹੀਂ ਤੂੰ ਮੈਨੂੰ ਸੁਗੰਧੀ ਦੇ। ਗੁਲਾਬ ਦੇ ਫੁੱਲ ਦੇ ਕੋਲ ਜਾਵਾਂਗੇ, ਉਹਨੇ ਆਟੋਮੈਟਿਕ ਤੁਹਾਨੂੰ ਆਪਣੀ ਖੁਸ਼ਬੂ ਦੇਣੀ ਹੀ ਦੇਣੀ ਹੈ। ਇਹ ਅਟਲ ਸੱਚਾਈ ਹੈ। ਕਈ ਚੀਜ਼ਾਂ ਦੇ ਨੇੜੇ ਜਾਣ ਦੇ ਨਾਲ ਉਹਨਾਂ ਦਾ ਗੁਣ ਆਟੋਮੈਟਿਕ ਸਾਡੇ ਵੱਲ ਆਉਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਅੰਦਰ ਜਿਹੜੀ ਕੁਆਲਿਟੀ ਹੈ ਆਟੋਮੈਟਿਕ ਉਹ ਸਾਡੇ ਉੱਤੇ ਪ੍ਰਭਾਵ ਪਾਉਣ ਲੱਗ ਪੈਂਦੀ ਹੈ। ਤੇ ਇਸੇ ਤਰ੍ਹਾਂ ਪਿਆਰਿਓ, ਜਦੋਂ ਅਸੀਂ ਗੁਰੂ ਰਾਮਦਾਸ ਬਾਪੂ ਜੀ ਦੇ ਕੋਲ ਆਉਂਦੇ ਆ ਨਾ, ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆਏ ਆ, ਜੀਂਦੇ ਜਾਗਦੇ ਬੋਲਦੇ ਗੁਰੂ ਰਾਮਦਾਸ ਬੈਠੇ ਨੇ। ਜਦੋਂ ਗੁਰੂ ਰਾਮਦਾਸ ਜੀ ਦੇ ਕੋਲ ਆਉਂਦੇ ਆ, ਜਦੋਂ ਬਾਬਾ ਦੀਪ ਸਿੰਘ ਜੀ ਦੇ ਕੋਲ ਆਉਂਦੇ ਆ, ਪਿਆਰਿਓ ਇੱਥੇ ਆ ਕੇ ਇੱਕ ਕੰਮ ਕਰਿਆ ਕਰੋ, ਬਸ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰਿਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੱਚਾਈ ਏ। ਅੱਗ ਦੇ ਕੋਲ ਗਏ, ਨੇੜਤਾ ਵਧੀ, ਗਰਮੈਸ਼ ਆਟੋਮੈਟਿਕ ਮਿਲੀ। ਬਰਫ਼ ਦੇ ਨਾਲ ਨੇੜਤਾ ਵਧੀ, ਠੰਡਕ ਆਟੋਮੈਟਿਕ ਮਿਲੀ। ਗੁਲਾਬ ਦੇ ਫੁੱਲ ਦੀ ਨੇੜਤਾ ਵਧੀ, ਸੁਗੰਧੀ ਆਟੋਮੈਟਿਕ ਮਿਲੀ। ਇਸੇ ਤਰ੍ਹਾਂ ਤੂੰ ਗੁਰੂ ਦੇ ਕੋਲ ਜਦੋਂ ਵਧੇਗਾ, ਗੁਰੂ ਦੇ ਨਾਲ ਆਪਣੀ ਨੇੜਤਾ ਵਧਾਏਗਾ ਨਾ, ਤੈਨੂੰ ਗੁਰੂ ਦੇ ਕੋਲੋਂ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ। ਗੁਰੂ ਬਖਸ਼ਿਸ਼ਾਂ ਦਾ ਖਜ਼ਾਨਾ, ਜਦੋਂ ਤੂੰ ਗੁਰੂ ਦੇ ਚਰਨਾਂ ਨਾਲ ਨੇੜਤਾ ਵਧਾਏਗਾ, ਗੁਰੂ ਦੀਆਂ ਬਖਸ਼ਿਸ਼ਾਂ ਦੇ ਖਜ਼ਾਨੇ ਵਿੱਚੋਂ ਕੁਝ ਖਜ਼ਾਨੇ ਤੇਰੀ ਝੋਲੀ 'ਚ ਵੀ ਆਟੋਮੈਟਿਕ ਪੈਣੇ ਸ਼ੁਰੂ ਹੋ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਾਲਕ ਦੇ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰੀਏ। ਨੇੜਤਾ ਹਰ ਵੇਲੇ ਨੇੜਤਾ ਵਧਾਉਣ ਦੀ, ਤੇ ਨੇੜਤਾ ਵਧੇਗੀ ਉਦੋਂ ਜਦੋਂ ਅਸੀਂ ਸਤ ਸੰਗਤ ਵਿੱਚ ਆਵਾਂਗੇ, ਜਦੋਂ ਅਸੀਂ ਕੀਰਤਨ ਵਿੱਚ ਜੁੜਾਂਗੇ, ਜਦੋਂ ਅਸੀਂ ਚੁਪਹਿਰੇ ਕੱਟਾਂਗੇ, ਰਹਿਣ ਸਬਾਈਆਂ 'ਚ ਆਵਾਂਗੇ, ਅੰਮ੍ਰਿਤ ਵੇਲੇ ਨਾਲ ਜੁੜਾਂਗੇ, ਸਿਮਰਨ ਵਿੱਚ ਜੁੜਾਂਗੇ, ਆਟੋਮੈਟਿਕ ਸਾਡੀ ਨੇੜਤਾ ਵਧਣੀ ਸ਼ੁਰੂ ਹੋ ਜਾਏਗੀ। ਤੇ ਜਦੋਂ ਨੇੜਤਾ ਵਧਣੀ ਸ਼ੁਰੂ ਹੋਈ, ਗੁਰੂ ਬਖਸ਼ਿਸ਼ਾਂ ਦਾ ਭੰਡਾਰ ਹੈ, ਉਹ ਖਜ਼ਾਨਿਆਂ ਦਾ ਹਿੱਸਾ ਤੇਰੀ ਝੋਲੀ 'ਚ ਵੀ ਪੈਣਾ ਸ਼ੁਰੂ ਹੋ ਜਾਣੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਬਸ ਨੇੜਤਾ ਵਧਾਉਣ ਦਾ ਯਤਨ ਕਰੀਏ ਹਰ ਵੇਲੇ। ਨੇੜਤਾ ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ, ਉਹ ਪਿਆਰ 'ਚ ਪਤਾ ਕੀ ਅਰਦਾਸ ਕਰਦੇ ਸੀ? ਵੇਖੋ ਨੇੜਤਾ ਵਧਾਉਣ ਦੀ ਗੱਲ। ਅਰਦਾਸ ਕੀ ਕਰਨੀ? ਕਹਿੰਦੇ ਖੇ ਗੁਰੂ ਨਾਨਕ ਸਾਹਿਬ, ਅਸੀਂ ਇਹ ਨਹੀਂ ਕਹਿੰਦੇ ਤੁਸੀਂ ਸਾਡਾ ਜਨਮ ਮਰਨ ਕੱਟ ਦਿਓ। ਕੱਟਣਾ ਉਹ ਤੇ ਤੁਹਾਡੀ ਮੌਜ ਹੈ, ਉਹ ਤੁਹਾਡੀ ਮੌਜ ਹੈ। ਪਰ ਮੇਰੀ ਗਰੀਬ ਦੀ ਇੱਕ ਬੇਨਤੀ ਹੈ, ਨਿਮਾਣੇ ਦੀ ਇੱਕ ਬੇਨਤੀ ਹੈ। ਮੈਂ ਇਹ ਅਰਦਾਸ ਨਹੀਂ ਕਰਦਾ ਕਿ ਮਾਲਕਾ ਮੇਰਾ ਜਨਮ ਮਰਨ ਕੱਟ। ਮੇਰੀ ਤੇ ਅਰਦਾਸ ਹੈ, ਭਾਵੇਂ ਸਾਨੂੰ ਇਸ ਧਰਤੀ ਤੇ ਜਿੰਨੀ ਵਾਰੀ ਮਰਜ਼ੀ ਭੇਜ, ਭਾਵੇਂ ਸਾਨੂੰ ਇਸ ਧਰਤੀ ਤੋਂ ਜਿੰਨੀ ਵਾਰੀ ਮਰਜ਼ੀ ਬੁਲਾ, ਪਸ਼ੂ ਦੀ ਜੂਨ ਦੇ, ਪੰਛੀ ਦੀ ਜੂਨ ਦੇ, ਇੱਥੇ ਰੱਖ ਉੱਥੇ ਰੱਖ, ਪਰ ਰੱਖੀ ਚਰਨਾਂ ਦੇ ਕੋਲ। ਆ ਨੇੜਤਾ ਜੇ, ਇੱਥੇ ਰੱਖ ਉੱਥੇ ਰੱਖ, ਪਰ ਰੱਖੀ ਚਰਨਾਂ ਦੇ ਕੋਲ। ਆ ਨੇੜਤਾ। ਹੁਣ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਾਜ ਹੈ ਤੇ ਪੰਛੀ ਹੈ ਨਾ, ਪਰ ਵੇਖੋ ਮਹਾਰਾਜ ਦੇ ਹੱਥ ਦੇ ਉੱਤੇ ਰੋਜ਼ ਸ਼ਸ਼ੋਭਤ ਹੁੰਦਾ ਹੈ। ਮਹਾਰਾਜ ਦਾ ਘੋੜਾ ਹੈ ਤੇ ਜਾਨਵਰ ਹੀ ਹੈ ਨਾ, ਪਰ ਮਹਾਰਾਜ ਦੀ ਨੇੜਤਾ ਰੋਜ਼ ਪ੍ਰਾਪਤ ਕਰਦਾ ਹੈ। ਇਹ ਅਰਦਾਸ ਕਰਨੀ, ਮਾਲਕ ਜੀ ਕਿਰਪਾ ਦਾ ਖਾਤਾ ਖੋਲੋ, ਭਾਵੇਂ ਜਿੱਥੇ ਮਰਜ਼ੀ ਰੱਖੋ, ਪਰ ਰੱਖਿਓ ਚਰਨਾਂ ਦੇ ਕੋਲ ਹੀ।
ਚਰਨਾਂ ਤੋਂ ਵਿਛੋੜਾ ਨਾ ਦੇਣਾ। ਭੱਟ ਸਾਹਿਬਾਨ ਨੇ ਪਿਆਰ ਵਿੱਚ ਆ ਕੇ ਇਹ ਗੱਲ ਗੁਰੂ ਪਿਤਾ ਦੇ ਚਰਨਾਂ ਦੇ ਵਿੱਚੋਂ ਮੰਗੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੀ ਮੰਗੀ? ਕਹਿੰਦੇ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸਰਣ ਤੋਏ। ਗਰੀਬ ਨਵਾਜ ਜਿੰਨੇ ਵੀ ਜਨਮ ਮਿਲਣ ਨਾ, ਅਸੀਂ ਇਹ ਨਹੀਂ ਕਹਿੰਦੇ ਜਨਮ ਮਰਨ ਕੱਟੋ, ਪਰ ਅਸੀਂ ਕਹਿੰਦੇ ਜਿੰਨੇ ਜਨਮ ਦਿਓ ਬਸ ਆਪਣੇ ਚਰਨਾਂ ਦੇ ਵਿੱਚ ਹੀ ਰੱਖਿਓ। ਸਾਡੀ ਤੇ ਇਹ ਬੇਨਤੀ ਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਫਿਰ ਆਖੋ ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਫਿਰ ਆਪਾਂ ਸ਼ਬਦ ਪੜਾਂਗੇ। ਗਿਲੇ ਸ਼ਿਕਵੇ ਸਿਰਫ ਜਦ ਤੱਕ ਸਾਹ ਨੇ ਉਦੋਂ ਤੱਕ ਹੀ ਚੱਲਦੇ ਨੇ। ਮੈਂ ਆਪਣੇ ਭਰਾ ਨੂੰ ਨਹੀਂ ਬੁਲਾਉਣਾ, ਮੈਂ ਆਪਣੀ ਭੈਣ ਨੂੰ ਨਹੀਂ ਬੁਲਾਉਣਾ, ਮੈਂ ਮਾਤਾ ਪਿਤਾ ਨਾਲ ਰਿਸ਼ਤਾ ਤੋੜ ਦਿੱਤਾ, ਮੈਂ ਪਤਨੀ ਨਾਲ, ਮੈਂ ਪਤੀ ਨਾਲ ਰਿਸ਼ਤਾ ਤੋੜਤਾ, ਮੈਂ ਬੱਚਿਆਂ ਦੇ ਨੇੜੇ ਨਹੀਂ ਜਾਂਦਾ, ਜਾਂ ਬੱਚੇ ਮੇਰੇ ਕੋਲ ਨਹੀਂ ਆਉਂਦੇ। ਸੁਣਿਓ, ਇਹ ਜਿਹੜੇ ਗਿਲੇ ਸ਼ਿਕਵੇ ਨੇ ਨਾ, ਇਹ ਜਦ ਤੱਕ ਸਾਹ ਚੱਲਦੇ ਨੇ ਉਦੋਂ ਤੱਕ ਹੀ ਨੇ, ਬਾਅਦ ਵਿੱਚ ਤੇ ਪਛਤਾਵੇ ਹੀ ਰਹਿ ਜਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਅਖੀਰਲਾ ਵੇਲਾ ਜਦੋਂ ਬੰਦੇ ਦਾ ਆਉਂਦਾ ਹੈ ਨਾ, ਪਤਾ ਹੈ ਘੰਟੇ ਦਾ ਮਹਿਮਾਨ ਮੈਂ ਰਹਿ ਗਿਆ, ਡਾਕਟਰਾਂ ਨੇ ਜਵਾਬ ਦੇ ਦਿੱਤਾ ਹੋ ਸਕਦਾ 15 ਮਿੰਟਾਂ ਬਾਅਦ ਇਹ ਪ੍ਰਾਣ ਪੰਖੇਰੂ ਉੱਡ ਜਾਣ। ਉਦੋਂ ਫਿਰ ਬੰਦਾ ਪਛਤਾਉਂਦਾ, ਉਹ ਮਨਾ ਤੂੰ ਤੇ ਸਾਰੀ ਜ਼ਿੰਦਗੀ ਨਫ਼ਰਤ ਦੀਆਂ ਦੀਵਾਰਾਂ ਖੜੀਆਂ ਹੀ ਕਰਦਾ ਰਹਿ ਗਿਆ। ਮੈਂ ਇਹਦੇ ਨਾਲ ਨਹੀਂ ਵਰਤਣਾ, ਮੈਂ ਉਹਦੇ ਨਾਲ ਨਹੀਂ ਵਰਤਣਾ, ਮੈਂ ਸਾਰੀ ਜ਼ਿੰਦਗੀ ਤੂੰ ਆਹੀ ਕਰਦਾ ਰਹਿ ਗਿਆ। ਉਹ ਜਿਹੜਾ ਮੇਨ ਕੰਮ ਸੀ ਉਹ ਤੇ ਤੂੰ ਕੀਤਾ ਹੀ ਕੋਈ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਨ ਕੰਮ ਕਿਹੜਾ? ਭਈ ਪ੍ਰਾਪਤ ਮਾਨੁਖ ਦੇ ਖੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਆ ਮੇਨ ਕੰਮ ਹੈ। ਮੇਨ ਕੰਮ ਜਿਹੜਾ ਮਰਨ ਹੈ ਕਿ ਨਾ, ਅਵਰ ਕਾਜ ਤੇਰਾ ਕਿਤੇ ਨਾ ਕੰਮ, ਇਹਦਾ ਮਤਲਬ ਇਹ ਨਹੀਂ ਕਿ ਕੰਮ ਧੰਦੇ ਛੱਡ ਦੇਣੇ ਨੇ, ਵਿਹਲੇ ਹੋ ਕੇ ਬਹਿ ਜਾਣਾ, ਬਿਲਕੁਲ ਨਹੀਂ। ਅਵਰ ਕਾਜ ਤੇਰਾ ਕਿਤੇ ਨਾ ਕਾਮ ਦਾ ਮਤਲਬ ਕੀ? ਆ ਨਿੰਦਿਆ, ਅਵਰ ਕਾਜ ਤੇਰਾ ਕਿਤੇ ਨਾ ਕਾਮ। ਵੈਰ ਦੀਆਂ ਦੀਵਾਰਾਂ ਇਹ ਕਿਤੇ ਕੰਮ ਨਹੀਂ ਆਉਣੀਆਂ, ਹੈ ਜੀ। ਈਰਖਾ ਦੀਆਂ ਦੀਵਾਰਾਂ ਇਹ ਕਿਤੇ ਕੰਮ ਨਹੀਂ ਆਉਣੀਆਂ। ਉਹ ਪਿਆਰਿਆ, ਕਾਰੋਬਾਰ ਕਰ, ਕੰਮ ਧੰਦੇ ਕਰ, ਪਰ ਮੇਨ ਮਕਸਦ ਆਪਣਾ ਨਾ ਭੁੱਲੀ। ਕਿਹੜਾ ਮਕਸਦ? ਜਿੱਥੇ ਮੈਂ ਕਿਰਤ ਕਮਾਈ ਕਰਨੀ ਹੈ, ਉੱਥੇ ਜਿੱਥੇ ਕਿਰਤ ਕਮਾਈ ਦਾ ਦਸਵੰਧ ਗੁਰੂ ਦੇ ਲੇਖੇ ਲਾਉਣਾ, ਉੱਥੇ ਆਪਣੇ ਸਵਾਸਾਂ ਦਾ 10ਵਾਂ ਹਿੱਸਾ ਵੀ ਗੁਰੂ ਦੇ ਨਿਮਿਤ ਕੱਢਣਾ ਹੀ ਕੱਢਣਾ। 2.5 ਘੰਟੇ ਦਾ ਸਮਾਂ ਮੇਰਾ ਹੈ ਹੀ ਨਹੀਂ, ਘੱਟ ਤੋਂ ਘੱਟ 24 ਘੰਟਿਆਂ 'ਚ 2.5 ਘੰਟੇ ਦਾ ਸਮਾਂ ਉਹ ਮੇਰੇ ਮਾਲਕ ਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਪਛਤਾਵਾ ਕਰਨ ਤੋਂ ਪਹਿਲੇ ਸੁਧਰ ਜਾਈਏ। ਜਿਹੜੀਆਂ ਨਫ਼ਰਤ ਦੀਆਂ ਦੀਵਾਰਾਂ ਵਧਾ ਰਹੇ ਆ ਨਾ, ਉਹਨਾਂ ਨੂੰ ਤੋੜਨਾ ਸ਼ੁਰੂ ਕਰੀਏ। ਤੋੜਨਾ ਇਹ ਵੱਡੀ ਗੱਲ ਨਹੀਂ ਹੁੰਦੀ। ਮੈਂ ਉਹਨੂੰ ਨਹੀਂ ਬੁਲਾਉਂਦਾ, ਮੈਂ ਉਹਨੂੰ ਨਹੀਂ ਬੁਲਾਉਂਦਾ, ਮੇਰਾ ਉਹਦੇ ਨਾਲ ਨਹੀਂ ਕੋਈ ਲਿੰਕ, ਮੇਰਾ ਉਹਦੇ ਨਾਲ ਕੋਈ ਲਿੰਕ ਨਹੀਂ। ਨਹੀਂ ਭਾਈ, ਆ ਜਿੰਨੀਆਂ ਗੱਲਾਂ ਮੈਂ ਕਰਦਾ ਪਰਿਵਾਰਕ ਤੌਰ ਦੀਆਂ ਕਰਦਾ, ਪਰਿਵਾਰਕ ਤੌਰ ਦੀਆਂ, ਆਪਣੇ ਆਪ ਤੋਂ ਸ਼ੁਰੂਆਤ ਦੀਆਂ ਕਰਦਾ। ਇਹ ਜਿੰਨੀ ਸੰਗਤ ਇੱਥੇ ਬੈਠੀ ਜਾਂ ਲਾਈਵ ਦੇ ਮਾਧਿਅਮ ਰਾਹੀਂ ਵੇਖ ਰਹੀ ਹੈ ਨਾ, ਮੇਰੀ ਸਭ ਨੂੰ ਬੇਨਤੀ ਹੈ, ਸਭ ਨੂੰ ਪਛਤਾਉਣ ਤੋਂ ਪਹਿਲੇ ਸੁਧਰ ਜਾਈਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗਿਲੇ ਸ਼ਿਕਵੇ ਤੇ ਸਾਹ ਚੱਲਣ ਤੱਕ ਹੀ ਰਹਿੰਦੇ ਨੇ, ਬਾਅਦ ਚੋਂ ਤੇ ਸਿਰਫ ਪਛਤਾਵੇ ਹੀ ਹੱਥ 'ਚ ਆਉਂਦੇ ਨੇ। ਪਿਆਰਿਓ, ਦੋਨੋਂ ਤਰਫੋਂ ਜਿਹੜੇ ਨਿਭਾਏ ਜਾਣ ਰਿਸ਼ਤੇ ਉਹ ਹੀ ਕਾਮਯਾਬ ਹੁੰਦੇ ਨੇ। ਦੋਵੇਂ ਤਰਫੋਂ, ਪਤੀ ਵੀ ਨਿਭਾਵੇ, ਪਤਨੀ ਵੀ ਨਿਭਾਵੇ, ਬੱਚੇ ਵੀ ਨਿਭਾਉਣ, ਮਾਪੇ ਵੀ ਨਿਭਾਉਣ, ਮਾਪੇ ਵੀ ਨਿਭਾਉਣ, ਬੱਚੇ ਵੀ ਨਿਭਾਉਣ, ਭੈਣ ਵੀ ਨਿਭਾਵੇ, ਭਰਾ ਵੀ ਨਿਭਾਵੇ, ਭੈਣ ਵੀ ਨਿਭਾਵੇ, ਹੈ ਜੀ। ਰਿਸ਼ਤੇ ਕਾਮਯਾਬ ਉਹ ਹੀ ਹੁੰਦੇ ਨੇ ਜਿਹੜੇ ਦੋਵੇਂ ਤਰਫੋਂ ਨਿਭਾਏ ਜਾਂਦੇ ਨੇ। ਇੱਕ ਪਾਸਿਓਂ ਤੇ ਪਿਆਰਿਓ ਸੇਕ ਕੇ ਅਸੀਂ ਰੋਟੀ ਵੀ ਨਹੀਂ ਖਾ ਸਕਦੇ। ਇੱਕ ਪਾਸਿਓਂ ਸੇਕੀ ਹੋਵੇ, ਬਣੀ ਹੋਵੇ, ਦੂਜੇ ਪਾਸਿਓਂ ਨਾ ਬਣੀ ਹੋਵੇ ਨਾ, ਅਸੀਂ ਰੋਟੀ ਨਹੀਂ ਖਾਂਦੇ। ਇਹ ਤੇ ਕੱਚੀ ਏ, ਇਹ ਕਿਵੇਂ ਖਾ ਲਾਂਗੇ? ਇਹ ਮੇਰੀ ਬੇਨਤੀ ਹੈ, ਜੇ ਜੀਵਨ ਗੁਰੂ ਪਿਤਾ ਨੇ ਦਿੱਤਾ, ਰਿਸ਼ਤੇ ਨਾਤੇ ਦਿੱਤੇ ਨੇ, ਉਹ ਰਿਸ਼ਤਿਆਂ ਦਾ ਵੀ ਮਾਣ ਸਨਮਾਨ ਕਰੀਏ, ਉਹਨਾਂ ਦੀ ਵੀ ਕਦਰ ਕਰੀਏ। ਮੈਨੂੰ ਕੋਈ ਨੌਜਵਾਨ ਬੱਚਾ ਮਿਲਦਾ ਹੈ ਨਾ, ਜਾਂ ਨੌਜਵਾਨ ਬੱਚੀ ਮਿਲਦੀ ਹੈ ਜੀ, ਸਾਡੇ ਘਰ 'ਚ ਪ੍ਰੋਬਲਮ, ਟੈਨਸ਼ਨ ਬੜੀ ਹੈ, ਮੈਂ ਬੱਚਿਆਂ ਨੂੰ ਇੱਕੋ ਚੀਜ਼ ਕਹਿਣਾ, ਬੇਟਾ ਨਿਤਨੇਮ ਕਰਦੇ ਹੋ ਜੀ? ਨਹੀਂ ਕਰਦੇ।
ਚਲੋ ਇੱਕ ਪਾਠ ਜਪਜੀ ਸਾਹਿਬ 2 ਤੋਂ ਸ਼ੁਰੂਆਤ ਕਰ ਲਓ, ਪਰ ਇੱਕ ਗੱਲ ਹੋਰ ਮੰਨਣੀ ਹੈ। ਕਹਿੰਦੇ ਜੀ ਕਿਹੜੀ ਗੱਲ? ਮੈਂ ਕਿਹਾ ਰਾਤੀ ਸੌਣ ਤੋਂ ਪਹਿਲੇ 5 ਮਿੰਟ ਆਪਣੇ ਪਿਓ ਦੀਆਂ ਲੱਤਾਂ ਘੁੱਟ ਕੇ ਸੌਣਾ, 5 ਮਿੰਟ ਆਪਣੀ ਮਾਂ ਦੀਆਂ ਲੱਤਾਂ ਘੁੱਟ ਕੇ ਸੌਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਗੱਲ ਤੇ ਤਾਂ ਬਣੇਗੀ, ਤੂੰ ਬਾਹਰ ਰੱਬ ਨੂੰ ਮਨਾਉਣ ਤੁਰਿਆ, ਘਰ ਤੇਰੇ ਮਾਤਾ ਪਿਤਾ ਦੇ ਰੂਪ ਦੇ ਵਿੱਚ ਰੱਬ ਬੈਠਾ, ਉਹਨਾਂ ਨੂੰ ਵੀ ਬਣਾ ਕੇ ਵੇਖ, ਉਹਨਾਂ ਦੀਆਂ ਸੀਸਾਂ ਵਿੱਚ ਬੜੀਆਂ ਬਰਕਤਾਂ ਪੈ ਜਾਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਇੱਕ ਪ੍ਰਕਰਨ ਇੱਕ ਦਿਨ ਲਵਾਂਗਾ ਜਿਹਦੇ ਵਿੱਚ ਮਾਂ-ਬਾਪ ਦੀ ਸੇਵਾ, ਸਾਡੇ ਕੀ ਫਰਜ਼ ਨੇ, ਤੇ ਇੱਕ ਦਿਨ ਉਹ ਵੀ ਟੌਪਿਕ ਲਵਾਂਗੇ ਬੱਚਿਆਂ ਪ੍ਰਤੀ ਮਾਤਾ ਪਿਤਾ ਦੇ ਕੀ ਫਰਜ਼ ਨੇ, ਪਤੀ ਦੇ ਪਤਨੀ ਪ੍ਰਤੀ ਕੀ ਫਰਜ਼ ਨੇ। ਇਹ ਸਾਰੇ ਦਿਨਾਂ 'ਚ ਇੱਕ ਇੱਕ ਪ੍ਰਕਰਨ ਮੈਂ ਲੈਣ ਦੀ ਕੋਸ਼ਿਸ਼ ਕਰਾਂਗਾ, ਗੁਰੂ ਸੇਵਾ ਲਵੇ। ਤਾਂ ਖੈਰ ਜਿਹੜੀ ਮੈਂ ਅਰਜ਼ ਕਰ ਰਿਹਾ, ਰਿਸ਼ਤੇ ਦੋਵੇਂ ਪਾਸਿਓਂ ਨਿਭਦੇ ਜੇ, ਦੋਵੇਂ ਪਾਸਿਓਂ, ਇਹ ਦੋਵੇਂ ਪਾਸਿਓਂ ਪਿਆਰ 'ਚ ਨਿਭਾਓ। ਜੇ ਦੂਜਾ ਕਮਜ਼ੋਰ ਹੈ ਨਾ, ਦੂਜਾ ਤੁਹਾਡੀ ਕਦਰ ਨਹੀਂ ਕਰਦਾ, ਇੱਕ ਪਾਠ ਜਪਜੀ ਸਾਹਿਬ ਦਾ ਵਧਾਓ, ਮਹਾਰਾਜ ਇਹਨੂੰ ਸੁਮਤ ਦੇ ਦੇ, ਸੁਮਤ ਦੇ ਦੇ, ਸੁਮਤ ਦੇ ਦੇ, ਕਿਰਪਾ ਦਾ ਖਾਤਾ ਖੋਲ, ਮਿਹਰ ਦਾ ਖਾਤਾ ਖੋਲ। ਸਾਡੇ ਧਰਮ ਦੇ ਵਿੱਚ ਤਲਾਕ ਨਹੀਂ, ਸਾਡੇ ਧਰਮ ਦੇ ਵਿੱਚ ਜੋ ਇੱਕ ਦੂਜੇ ਨੂੰ ਨੀਵਾਂ ਵਿਖਾਉਣਾ ਨਹੀਂ, ਅਸੀਂ ਤੇ ਮਿਲ ਕੇ ਚੱਲਣਾ ਹੈ। ਤੇ ਇਹੀ ਚੀਜ਼ ਇੱਥੇ ਵੀ ਲਾਗੂ ਹੁੰਦੀ, ਗੁਰੂ ਘਰ 'ਚ ਵੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇੱਥੇ ਤੇ ਮਹਾਰਾਜ ਨੇ ਸੌਖਾ ਕੰਮ ਬੜਾ ਕਰਤਾ ਹੈ। ਦੁਨਿਆਵੀ ਰਿਸ਼ਤੇ ਉਦੋਂ ਨਿਭਦੇ ਜਦੋਂ ਦੋਵੇਂ ਪਾਸੇ ਦੀ ਗੱਲ ਹੋਵੇ। ਮਹਾਰਾਜ ਕਹਿੰਦੇ ਤੂੰ ਇੱਕ ਕਦਮ ਵਧਾ ਮੇਰੇ ਵੱਲ, ਦੂਜਾ ਰਿਸ਼ਤਾ ਤੇ ਮੈਂ ਆਪੇ ਨਿਭਾਉਣਾ ਸ਼ੁਰੂ ਕਰ ਦੇਣਾ, ਤੇ ਕਈ ਗੁਣਾ ਵੱਧ ਕੇ ਨਿਭਾਵਾਂਗਾ। ਤੂੰ ਇੱਕ ਕਦਮ ਵਧਾ, ਚਰਨ ਸਰਣ ਗੁਰ ਏਕ ਪੈਂਡਾ ਜਾਏ ਚੱਲ। ਮਹਾਰਾਜ ਕਹਿੰਦੇ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਤੂੰ ਇੱਕ ਕਦਮ ਵਧਾ ਤੇ ਸਹੀ, ਮੈਂ ਤੇ ਕਰੋੜਾਂ ਕਦਮ ਅਗਾਂਹ ਹੋ ਕੇ ਤੇਰੇ ਨਾਲ ਵੜਾਂਗਾ। ਰਿਸ਼ਤਾ ਦੋਵੇਂ ਤਰਫੋਂ ਹੋਵੇ, ਉਹ ਜ਼ਿਆਦਾ ਨਿਭਦਾ ਹੈ। ਇਸ ਕਰਕੇ ਮੇਰੀ ਬੇਨਤੀ, ਜੋ ਜੋ ਮਾਲਕ ਪਿਤਾ ਜੀ ਨੇ ਦੁਨਿਆਵੀ ਰਿਸ਼ਤੇ ਦਿੱਤੇ, ਇਹਨਾਂ ਨਾਲੋਂ ਨਾਤੇ ਤੋੜਨੇ ਨਹੀਂ। ਹਾਂ, ਇਹਨਾਂ ਦੇ ਵਿੱਚ ਗ੍ਰਸਤ ਵੀ ਨਹੀਂ ਹੋਣਾ, ਅੰਦਰੋਂ ਨਿਭਾਉਣੀਆਂ ਨੇ ਡਿਊਟੀਆਂ, ਪਰ ਅੰਦਰਲਾ ਨਾਤਾ ਆਪਣੇ ਮਾਲਕ ਨਾਲ ਜੋੜ ਕੇ ਰੱਖਣਾ ਕਿ ਅਖੀਰ ਕੰਮ ਉਹਨੇ ਹੀ ਆਉਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜਿੱਥੇ ਮਾਤਾ ਪਿਤਾ ਭੈਣ ਭਾਈ ਰਿਸ਼ਤੇਦਾਰਾਂ ਨੇ ਸਾਥ ਛੱਡ ਦੇਣਾ ਨਾ, ਗੁਰੂ ਰਾਮਦਾਸ ਨੇ ਉੱਥੇ ਵੀ ਹੱਥ ਫੜ ਕੇ ਰੱਖਣਾ, ਬਾਬਾ ਦੀਪ ਸਿੰਘ ਨੇ ਉੱਥੇ ਵੀ ਬਾਂਹ ਫੜ ਕੇ ਰੱਖਣੀ। ਬਸ ਆਹ ਚੀਜ਼ ਨਹੀਂ ਭੁੱਲਣੀ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਿਆਰੇ ਮਿੱਠੜੇ ਬੋਲ, ਗੁਰੂ ਗ੍ਰੰਥ ਸਾਹਿਬ ਜੀ ਦੇ 51 ਔਰ 52 ਨੰਬਰ ਅੰਗ ਦੇ ਉੱਤੇ ਦਰਜ, ਤੇਰਾ ਭਰੋਸਾ ਪਿਆਰੇ ਮੈਂ ਲਾਡ ਲਡਾਇਆ। ਬੜੇ ਪਿਆਰ 'ਚ ਇਹ ਸ਼ਬਦ ਪੜਿਓ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੀ ਸੰਗਤ ਹਾਜ਼ਰੀ ਲਾਇਓ ਜੀ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਭੂਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ, ਭੂਲੇ ਚੁਕੇ ਬਾਰਕ ਤੂੰ ਹਰ ਪਿਤਾ ਮਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ,
सुहेला कहन कहावन तेरा बिखम पावन। सुहेला कहन कहावन तेरा बिखम पावन, तेरा बिखम पावन, तेरे परोसे प्यारे मैं लाड लडाया, तेरे परोसे प्यारे मैं लाड लडाया। हो पूले चूके बारक हो तुम्हार पिता माया। भूले चूके बारिक हो तुम्हार पिता माया, माया तेरे परोसे प्यारे मैं लाड लडाया। लडाया, तेरे परोसे प्यारे मैं लाड लडाया। हाँ मान तान करूं तेरा, हाँ जानो आपा मान तान करूं तेरा, हाँ जानो आपा सब ही मद सबेते बाहर बेमोताज बापा, बेमोताज बापा तेरे परोसे प्यारे मैं लाड लडाया। सारी संगत बोलो तेरे परोसे प्यारे मैं लाड लडाया। भूले चूके बारक तुम्हार पिता माया। भूले चूके बारिक तुहर पिता माया। माया तेरे परोसे प्यारे मैं लाड लडाया। पिता हो जानो नहीं तेरी कवन जुगता,
पिता हो जानो नहीं, तेरी कवन जुगता बंधन मुकत संतो, मेरी राखे ममता, मेरी राखे ममता, तेरे भरोसे प्यारे। सारी संगत करो कृपा, तेरे भरोसे प्यारे। लड़ाया पाए कृपाल ठाकुर, रहे आवन जाना। पाए कृपाल ठाकुर, रहे आवन जाना। गुर मिल नानक, पार ब्रह्म पछाना, पार ब्रह्म पछाना। तेरे भरोसे प्यारे, तेरे भरोसे प्यारे। हो पूले चूके बारक, हो तुहर पिता माया। भूले चूके बारिक, तुहर पिता माया माया, तेरे भरोसे प्यारे। हो तेरे भरोसे प्यारे। मैं लाड लडाया, सारे जी मैं लाड लडाया, मैं लाड लडाया, गज के मैं लाड लडाया, मैं लाड लडाया, किस ही तड़ा किया मित्र सुत नाल पाई। कईयां नूं इन्हां दा माण है, किस ही तड़ा किया कुड़म सके नाल जवाई। कईयां नूं इन्हां दा माण मेरे कुड़म मेरे जवाइयां दी बड़ी पहुंच है। किस ही तड़ा किया सिकदार चौधरी,
नाल अपने सुआई। कईयां नूं इन्हां दा मान, पर मेरा हमारा धड़ा धड़ा, हमारा हमारा धड़ा। साडा कौन, सानू किहदा मान? धन गुरु रामदास जी, धन गुरु रामदास जी। गज के गज के जी। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। ओ बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। जी धन गुरु रामदास जी, धन गुरु रामदास जी, धन गुरु रामदास जी, धन गुरु रामदास जी। हमारा धड़ा, हमारा धड़ा हर रया समाई। तेरे परोसे प्यारे लाड लगाया। हो तेरे परोसे प्यारे किन्ही किया पर विरत पसारा। कईयां ने दुनियादारी दे बड़े खलेरे खलार ले। किन्ही किया पूजा बिसथारा। कईयां ने कई तरह दियां पूजा करन दे कई तरह दे अडंबर बनाए। मारन इत्थे पूजा दा खंडन नहीं, खंड जो खंडन हो रहा पखंड दा। आखो धन गुरु रामदास जी। महाराज ने किसी भी धर्म दे उत्ते किंतु परंतु नहीं कीता। जिहदा जेड़ा धर्म चंगा है, पर महाराज ने पखंड दा खंडन जरूर कीता। पखंड दा किन्ही निवल पुयंगम साधे। कईयां ने न्यौली कर्म कुंडलीनी नाड़ी दे साधना विच रुचि रखी। सुनियो, किन्ही निवल पुयंगम साधे, पर मैं की कीता? मोहे दीन हर हर आराधे। धन गुरु रामदास जी, धन गुरु रामदास जी। गज के धन गुरु रामदास जी। ओ बाबा दीप सिंह जी, बाबा दीप सिंह जी, बाबा दीप। मैं ते आही कीता ते आही करना। दीप सिंह जी। ओ धन गुरु रामदास जी, धन गुरु रामदास जी, धन गुरु रामदास जी, धन गुरु रामदास जी। तेरा भरोसा प्यारे आन ना जाना वेसा। किन्ही ग्रह तजवन खंड पाया। कईयां ने घर बार छड्डे, जंगलां च डेरे ला ले। किन्ही मौन अवधूत सदाया। कईयां ने अपने आप नूं मौन धारी साधु अखवाउणा शुरू करता। कोई कह तो अनन भगौती। कई प्यारे वो कहंदे मैं सारे आसरे छड्ड के भगौती दा भगत हां। मैं पर कुछ नहीं इहो जिहा कीता। मैं पता की कीता? कोई कह तो मैं अनन भगौती, ते मैं मोहे दीन हर हर ओट लीती। मैं ते बस इको कम कीता। धन गुरु रामदास जी, धन गुरु रामदास जी, धन गुरु रामदास जी, धन गुरु। बड़ी ताकत इस नाचे। बाबा दीप सिंह जी, बाबा दीप सिंह जी, बाबा दीप सिंह जी, बाबा दीप सिंह जी। ओ धन गुरु रामदास जी, धन गुरु रामदास जी, धन गुरु रामदास जी,
ਧੰਨ ਗੁਰੂ ਰਾਮਦਾਸ ਜੀ। ਕਿਨਹੀ ਕਇਆ ਹਉ ਤੀਰਥ ਵਾਸੀ, ਕਈਆਂ ਨੇ ਤੀਰਥਾਂ ਦੇ ਉੱਤੇ ਟਿਕਾਣਾ ਕਰ ਲਿਆ। ਕੋਈ ਅੰਨ ਤਜ ਪਿਆ ਉਦਾਸੀ, ਕਈਆਂ ਨੇ ਅੰਨ ਦਾ ਤਿਆਗ ਕੀਤਾ, ਕਹਿੰਦੇ ਮੈਂ ਦੁਨੀਆ ਵੱਲੋਂ ਉਪਰਾਮ ਹੋ ਗਿਆ। ਕਿਨਹੀ ਭਵਨ ਸਭ ਧਰਤੀ ਕਰਿਆ, ਕਈਆਂ ਨੇ ਸਾਰੀ ਧਰਤੀ ਦਾ ਰਟਨ ਕਰਨ ਦਾ ਆਹ ਕੰਮ ਫੜ ਲਿਆ। ਪਰ ਮੈਂ ਪਤਾ ਕੀ ਕੀਤਾ, ਮੈਂ ਆਹ ਕੁਝ ਨਹੀਂ ਕੀਤਾ। ਨਾ ਮੈਂ ਅੰਨ ਛੱਡਿਆ, ਨਾ ਮੈਂ ਧਰਤੀ ਦਾ ਰਟਨ ਫੜਨ ਵਾਲਾ ਕੰਮ ਕੀਤਾ। ਮੈਂ ਪਤਾ ਕੀ ਕੀਤਾ, ਮੋਹਿ ਦੀਨ ਹਰ ਹਰ ਦਰ ਪਰਿਆ। ਮੈਂ ਆ ਕੀਤਾ ਕਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕਿਨਹੀ ਕਇਆ ਮੈਂ ਕੁਲੇ ਵਡਿਆਈ, ਮੇਰੀ ਕੁੱਲ ਬੜੀ ਉੱਚੀ, ਕਈਆਂ ਨੂੰ ਇਹਦਾ ਮਾਣ। ਕਿਨਹੀ ਕਇਆ ਬਹੁ ਭਾਈ, ਮੇਰੀਆਂ ਤੇ ਬਾਹਾਂ ਬੜੀਆਂ ਨੇ, ਮੇਰੇ ਤੇ ਭਾਈ ਬੜੇ ਤਗੜੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕੋਈ ਕਹੇ ਮੈਂ ਧਨੇ ਪਸਾਰਾ, ਕੋਈ ਕਹਿੰਦਾ ਮੈਂ ਪਹਿਲੇ ਲੱਖਾਂ ਪਤੀ ਹੁਣ ਕਰੋੜਾਂ ਪਤੀ, ਧਨ ਦਾ ਪਸਾਰ ਬੜਾ ਮੈਂ ਵਧਾ ਲਿਆ। ਪਰ ਮੈਂ ਪਤਾ ਕੀ ਕੀਤਾ, ਮੋਹਿ ਦੀਨ ਹਰ ਹਰ ਆਧਾਰਾ। ਮੈਂ ਇੱਕੋ ਕੰਮ ਕੀਤਾ ਕਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਗੱਜ ਕੇ ਧੰਨ ਗੁਰੂ ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕਿਨਹੀ ਘੂਗਰ ਨਿਰਤ ਕਰਾਈ, ਕਈਆਂ ਨੇ ਘੁੰਗਰੂ ਬਣ ਕੇ ਦੇਵੀ ਦੇਵਤਿਆਂ ਦੇ ਮੂਹਰੇ ਨਾਚ ਕਰਨੇ ਸ਼ੁਰੂ ਕਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ 'ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ
ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ ਬਿਲਕੁਲ ਨਾਲ ਹੀ, ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। ਟੀਵੀ ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦਿਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ। ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ, ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਅਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, ਏਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ, ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ। ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਅਸਥਾਨ 'ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ, ਗੁਰਦੁਆਰਾ ਸਾਹਿਬ ਵੀ, ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10,000 ਸੰਗਤ ਦੇ ਪ੍ਰੇਮੀ ਬਹਿ ਸਕਣ। ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ, ਇਹ ਹੋ ਤੁਹਾਡੇ ਕਿਣਕੇ ਕਿਣਕੇ ਨਾਲ, ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ ਹੈ, ਤੇ ਸਹਿਜ ਪਾਠ ਵੀ ਇਸ ਅਸਥਾਨ 'ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ, ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ 'ਤੇ ਭੇਜਦੇ ਹਾਂ ਪਿਆਰਿਓ, ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ, ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ 'ਤੇ ਚੱਲ ਰਿਹਾ ਹੈ, 98 150 99 513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਅਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ
ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।